सारे नौजवान खिलाड़ी ने खास तौर पर साजिद फरहान में एक बड़ी जिम्मेदारी लभी है। ਤੁਹਾਨੂੰ ਲੱਗਾ ਕਿ ਬੈਟਿੰਗ ਦੇ ਨਾਲ क़यादत भी अच्छी तरह कर लेंगे? ਫਾਜੀ ਹੈ ਮੈਨੂੰ ਲੱਗਦਾ ਕਿ ਜਿਹੜੀ ਟੀਮ ਅਨਾਉਂਸਮੈਂਟ ਹੋਈ ਹੈਗੀ ਆ ਜੀ ਇਹ ਪਾਕਿਸਤਾਨ ਦਾ ਫਿਊਚਰ ਪਲਾਨਸ ਨੇ ਕਿ ਆਉਣ ਵਾਲੇ ਦਿਨਾਂ 'ਚ ਸਾਹਿਬਜ਼ਾਦਾ ਫਰਹਾਨ ਨੂੰ ਬਤੌਰ ਕਾਇਦ ਤੁਸੀਂ ਨੈਸ਼ਨਲ T20 ਟੀਮ ਦੇ ਤੌਰ ਤੇ ਵੀ ਜ਼ੇਰੇ ਗੌਰ ਤੇ ਆ ਰਹੇ ਹੋ। ਮੈਂ ਸਮਝਦਾ ਕਿ ਬੜਾ ਅੱਛਾ ਫੈਸਲਾ ਹੈਗਾ। ਸਾਹਿਬਜ਼ਾਦਾ ਫਰਹਾਨ ਤੁਹਾਨੂੰ ਪਤਾ ਕਿ ਇਸ ਵੇਲੇ ਪਾਕਿਸਤਾਨ ਦੇ ਇੱਕੋ ਹੀ ਇਨਕੇ ਕਾਮਯਾਬ ਤਰੀਨ ਬੈਟਸਮੈਨ ਅਸੀਂ ਉਹਨੂੰ ਕਹਿ ਸਕਦੇ ਹਾਂ ਜਿਹੜੇ ਹਰ ਫਾਰਮੈਟ ਵਿੱਚ ਅੱਛਾ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਉਹਨਾਂ ਨੇ ਇਹ ਸਾਰੀ ਜਿਹੜੀ ਚੀਜ਼ਾਂ ਹੋਈਆਂ ਨੇ ਉਹਨਾਂ ਦੀ ਡੋਮੈਸਟਿਕ ਕ੍ਰਿਕਟ ਮੁਸਲਸਲ ਖੇਡਣ ਦੀ ਵਜ੍ਹਾ ਤੋਂ ਉਹਨਾਂ ਦੀ ਬੈਟਿੰਗ ਤੇ ਨਿਖਾਰ ਆਇਆ ਹੈਗਾ ਤੇ ਉਹ ਬਤੌਰ ਕਾਇਦ ਅਗਰ ਉਹਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੰਸੀਡਰ ਕੀਤਾ ਤਾਂ ਮੈਂ ਕਹਿੰਦਾ ਕਿ ਬੜਾ ਜ਼ਬਰਦਸਤ ਬੜਾ ਵਧੀਆ ਫੈਸਲਾ ਹੈਗਾ। ਇਹਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈਗੀ। ਨਾਲ ਅਬਦੁਲ ਸਮਦ ਨਾਇਬ ਕਪਤਾਨ ਬਣਾਉਣਾ ਨੌਜਵਾਨ ਹੈ ਨੇ ਤੇ ਉਹਨਾਂ ਲਈ ਮੇਰੇ ਖਿਆਲ ਇੱਕ ਬੜਾ ਅੱਛਾ ਇੱਕ ਉਹਨਾਂ ਲਈ ਇੱਕ ਓਪਰਚੁਨਿਟੀ ਹੈ ਕਿ ਆਪਣੇ ਆਪ ਨੂੰ ਸਾਬਤ ਕਰਨ ਬਤੌਰ ਬੈਟਸਮੈਨ ਦਾ ਇੱਕ ਤੌਰ ਤੇ ਅਸੀਂ ਉਹਨਾਂ ਦੀ ਸਲਾਹੀਤਾਂ ਤੋਂ ਵਾਕਿਫ ਹੈਗੇ ਆ। ਇੱਕ ਨੇ ਬਤੌਰ ਨਾਇਬ ਕਪਤਾਨ ਗਰੂਮਿੰਗ ਨਾਲ ਉਹਨਾਂ ਨੂੰ ਮੌਕਾ ਮਿਲੇਗਾ ਤੇ ਏਸ਼ੀਅਨ ਗੇਮ ਵਿੱਚ ਜਿਹੜੀ ਸਕੁਆਡ ਹੈਗਾ ਮਜਮੂਈ ਤੌਰ ਤੇ ਕਾਫੀ बैलेंस नजर आता है। सिर्फ एक ही इनके क्वेश्चन मार्क जेड़ा मैं समझदा कि मेरी राय च है वो हैदर अली की शमूलियत है जी। हैदर अली इस तो पहले जड़ियां गेम्स हुई सन 2022 उन्हां च भी उहदा हिस्सा सन। कई बारी उन्होंने मौके मिले ने इन आउट होए ने सीनियर टीम च भी जूनियर टीम च भी लेकिन उन्होंने जिहड़ी परफॉर्मेंस का म्यार हैगा वो तवक्कुआत के मुताबिक कदे भी नहीं रहा। ओवरऑल अगर देखा जाए सिलेक्शन ठीक है यंगस्टर ਨੂੰ ਜ਼ਿਆਦਾ ਮੌਕਾ ਦਿੱਤਾ ਗਿਆ ਹੈਗਾ ਕਿਉਂਕਿ ਇਹ ਜਿਹੜੀ ਏਸ਼ੀਅਨ ਗੇਮ ਚ ਅਮੂਮਨ ਇਹੀ ਹੁੰਦਾ ਕਿ ਜਿਹੜੇ ਯੰਗਸਟਰ ਹੈ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈਗਾ ਜੀ। ਤੇ ਇਹਦੀ ਨਿਸਬਤ ਅਸੀਂ ਇੰਡੀਅਨ ਟੀਮ ਦੇਖੀਏ ਤਾਂ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਉਹ ਕਾਫੀ ਮਜ਼ਬੂਤ ਨਜ਼ਰ ਆਉਂਦੀ ਹੈਗੀ ਆ। ਉਹਨਾਂ ਨੇ ਸਾਰੇ ਜ਼ਿਆਦਾਤਰ ਜਿਹੜੇ ਸੀਨੀਅਰ ਮੁੰਡੇ ਹੈ ਨੇ ਉਹਨਾਂ ਨੇ ਟੀਮ ਦਾ ਹਿੱਸਾ ਬਣਾਇਆ ਹੈਗਾ। ਇਸ ਲਈ ਹੁਣ ਮੈਂ ਥੋੜੀ ਦੇਰ ਪਹਿਲਾਂ ਦੇਖ ਰਿਹਾ ਸੀ ਇੰਡੀਅਨ ਮੀਡੀਆ ਵੀ ਉਹਦੇ ਚੋਂ ਆਪਣਾ ਜ਼ਿਕਰ ਕਰ ਰਹੇ ਨੇ ਕਿ ਜੀ ਦੇਖੋ ਏਸ਼ੀਅਨ ਗੇਮ ਦੀ ਟੀਮ ਅਨਾਉਂਸ ਕੀਤੀ ਪਾਕਿਸਤਾਨ ਨੇ ਉਹਦੇ ਚ ਬਾਬਰ ਆਜ਼ਮ ਵੀ ਕੋਈ ਨਹੀਂ ਨਸੀਮ ਸ਼ਾਹ ਵੀ ਨਹੀਂ ਹੈ ਸ਼ਹੀਨ ਅਫਰੀਦੀ ਵੀ ਨਹੀਂ ਹੈਗੀ ਆ ਤੇ ਯੰਗਸਟਰ ਦੀ ਟੀਮ ਉਹ ਭਿਜਵਾ ਰਹੇ ਨੇ। ਯਕੀਨੀ ਤੌਰ ਤੇ ਜਿਹੜੀਆਂ ਏਸ਼ੀਅਨ ਗੇਮਸ ਹੈ ਨੇ ਇਹਦੇ ਚ ਜਿਹੜੀਆਂ ਆਪਣਾ T20 ਫਾਰਮੈਟ ਹੈਗਾ 10 ਟੀਮਾਂ ਕੁੜੀਆਂ 10 ਟੀਮਾਂ ਮੁੰਡਿਆਂ ਦੀਆਂ ਨੇ ਤੇ 8 ਟੀਮਾਂ ਮੁੰਡਿਆਂ ਦੀ ਹਿੱਸਾ ਉੱਤੇ ਲੈਣਗੀਆਂ ਯਾਨੀ ਕਿ 10 ਮੈਨ ਤੇ 8 ਵੂਮਨ ਜਿਹੜੀ ਟੀਮਾਂ ਹਿੱਸਾ ਲੈਣਗੀਆਂ। ਤੇ ਇਹ ਜਿਹੜੀ ਏਸ਼ੀਅਨ ਗੇਮਸ ਹੈ ਨੇ ਆਪਣਾ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ ਜਾਪਾਨ ਵਿੱਚ। ਜਿਹੜੇ ਕੁੜੀਆਂ ਦੇ ਇਵੈਂਟ ਨੇ ਉਹਦੀ ਅਜੇ ਪਾਕਿਸਤਾਨ ਨੇ ਟੀਮ ਆਪਣੀ ਅਨਾਉਂਸ ਕਰਨੀ ਹੈਗੀ ਆ। ਸਰ ਤੁਸੀਂ ਪਾਕਿਸਤਾਨ ਟੀਮ ਦੀ ਗੱਲ ਕਰਦੇ ਪਏ ਹੋ ਅਸੀਂ ਸਾਇਮ ਮੁਜਬ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਲੇਕਿਨ ਦੂਜੇ ਪਾਸੇ ਮਾਸ ਸਦਾਕਤ ਦੀ ਪਰਫਾਰਮੈਂਸ ਵੀ ਚੰਗੀ ਰਹੀ ਹੈ। ਸਾਇਮ ਨੂੰ ODI ਵਿੱਚ ਡ੍ਰੌਪ ਕੀਤਾ ਗਿਆ ਆਸਟ੍ਰੇਲੀਆ ਦੇ ਖਿਲਾਫ ਤੇ ਹੁਣ ਜਿਹੜੀ T20 ਵਿੱਚ ਉਹ ਸਟਰਗਲ ਕਰਦੇ ਪਏ ਸਾਂ ਉਹਨਾਂ ਨੂੰ ਸਕੁਆਡ ਵਿੱਚ ਸ਼ਾਮਿਲ ਕਰ ਲਿਆ ਗਿਆ ਤੇ ਤੁਸੀਂ ਬੈਲੈਂਸ ਕਹਿ ਰਹੇ ਹੋ ਤੇ ਨਾਲ ਕੁਝ ਇਵੇਂ ਦੇ ਖਿਡਾਰੀ ਵੀ ਨੇ ਕਿ ਜਿਨ੍ਹਾਂ ਉੱਤੇ ਸਵਾਲੀਆ ਨਿਸ਼ਾਨ ਵੀ ਹੈ। बिल्कुल लेकिन ठीक है कि बैलेंस है करने की कोशिश की गई हैगी है। साइम अयूब ते साडी पाकिस्तान की बहुत बड़ी इन्वेस्टमेंट हो चुकी हैगी आ। माफ सदाकर साडा असीं उहनूं फ्यूचर करार दे रहे हैगे आ। ये तो ठीक है कि तनकीद बनदी कि साइम अयूब मुसलसल उहनूं मौके मिले ने सीनियर टीम चों परफॉर्म नहीं किया उन्होंने। माफ सदाकर नूं बहुत ज्यादा मौके तो नहीं मिले लेकिन उन्हां दी जिहड़ी परफॉर्मेंस हैगी आ 50-50 असीं इहनूं कह सकदे हैगे जी। लेकिन इस यंगस्टर ही साडे कोल टैलेंट है ने जिहड़ा इस तो इलावा साडे कोल कुछ नहीं है ना। इन्हां नूं असीं इस ਲਈ बार-बार मौका देना कि शायद इन्हां ਦੀ ਜਿਹੜੀ ਫਾਰਮ ਤੇ ਜਿਹੜੀ ਹੈ ਉਹ ਬਹਾਲ ਹੋ ਜਾਏ ਪਾਕਿਸਤਾਨ ਲਈ ਅੱਛਾ ਕਰਨ ਕਿਉਂਕਿ ਜਦੋਂ ਤੁਸੀਂ ਆਪਣੀ ਦੇਖਦੇ ਹੋ ਤੁਹਾਡੇ ਪਰਫਾਰਮਰ ਤੁਸੀਂ ਉਹਦੇ ਚੋਂ ਫਿਰ ਉਹ ਜਿੰਨਾ ਤੇ ਬਹੁਤ ਜ਼ਿਆਦਾ ਤੁਹਾਨੂੰ ਆਪਣਾ ਇਤਮਾਦ ਹੁੰਦਾ ਤੁਸੀਂ ਉਹਨਾਂ ਨੂੰ ਸਿਲੈਕਟ ਕਰਦੇ ਹੈਗੇ ਕਿ ਸ਼ਾਇਦ ਉੱਥੇ ਜਾ ਕੇ ਪਾਕਿਸਤਾਨ ਲਈ ਬਿਹਤਰ ਕਰ ਸਕਣ ਤੇ ਇੱਕ ਕਿਸਮ ਦਾ ਤੁਸੀਂ ਕਹਿ ਲਓ ਕਿ ਇੱਕ ਦੁਬਾਰਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਇਮ ਅਯੂਬ ਤੇ ਤਕੀਆ ਕੀਤਾ ਕਿ ਇਹਨਾਂ ਨੂੰ ਮੌਕਾ ਦਿੱਤਾ ਹੈਗਾ ਕਿ ਆਪਣੇ ਆਪ ਨੂੰ ਸਾਬਤ ਕਰੋ ਕਿ ਤੁਸੀਂ ਵਾਕਈ ਕੁਆਲਿਟੀ ਤੇ ਨੰਬਰ 1 ਬੋਲਰ ਹੋ ਤੇ ਨਾਲ ਬੈਟਸਮੈਨ ਵੀ ਹੋ ਗਏ ਹੋ। ਏਸ਼ੀਅਨ ਗੇਮ ਯਾਨੀ ਕਿ ਇਹਦੇ ਮਜਮੂਈ ਤੌਰ ਤੇ ਕੋਈ 200 ਦੇ ਕਰੀਬ ਜਿਹੜੇ ਸਾਡੇ ਐਥਲੀਟਸ ਨੇ ਉਹ ਹਿੱਸਾ ਲੈਣਗੇ। 15 ਤੋਂ ਜ਼ਿਆਦਾ ਖੇਡਾਂ 'ਚ ਅਸੀਂ ਹਿੱਸਾ ਲੈਣਾ ਹੈਗਾ। ਉਹਦੇ 'ਚ ਸਾਡੀ ਜਿਹੜੀ ਹੋਪ ਹੈਗੀ ਆ ਉਹ ਇੱਕ ਅਰਸ਼ਦ ਨਦੀਮ ਹੁੰਦਾ ਤੇ ਉਸ ਤੋਂ ਬਾਅਦ ਹਾਕੀ 'ਚ ਸਾਨੂੰ ਇੰਨੇ ਜ਼ਿਆਦਾ ਤਵੱਕੁਆਤ ਨਹੀਂ ਹੈਗੀਆਂ ਜੀ। ਤੇ ਕ੍ਰਿਕਟ ਵਿੱਚ ਵੀ ਬਹੁਤ ਸਾਡੇ ਅੱਛੇ ਨਤੀਜੇ ਜ਼ਿਕਰ ਕਦੇ ਵੀ ਨਹੀਂ ਆਏ ਨੇ। ਜਿਹੜੀ 2022 ਦੀ ਏਸ਼ੀਅਨ ਗੇਮਸ ਸੀ ਉੱਥੇ ਸਾਡਾ ਸਿਲਵਰ ਮੇ ਕਾਂਸੀ ਦਾ ਤਮਗਾ ਵੀ ਨਹੀਂ ਸੀ ਯਾਨੀ ਕਿ ਬਗੈਰ ਖਾਲੀ ਹੱਥ ਟੀਮਾਂ ਆ ਗਈਆਂ ਸਨ ਵਾਪਸ। ਉਦੋਂ ਵੀ ਵੱਡੇ ਨਾਂ ਟੀਮ ਦਾ ਹਿੱਸਾ ਸਨ ਤੇ ਇਸ ਲਈ ਯਾਨੀ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਏਸ਼ੀਅਨ ਗੇਮਸ ਦੇ ਜਿਹੜੀ ਟੀਮ ਸਿਲੈਕਟ ਹੋਈ ਹੈਗੀ ਸਾਹਿਬਜ਼ਾਦਾ ਫਰਹਾਨ
ਇਹ ਕੋਈ ਅੱਛਾ ਪਰਫਾਰਮ ਕਰਨਗੇ ਤੇ ਕਮ ਸੇ ਕਮ ਹੋਰ ਨਹੀਂ ਤਾਂ ਫਾਈਨਲ ਤੱਕ ਲਾਜ਼ਮੀ ਪਹੁੰਚਣ ਜੀ, ਕਿਉਂਕਿ ਇਹ ਜਿਹੜਾ ਇਹਨਾਂ ਦਾ ਫਾਰਮੈਟ ਹੈਗਾ ਇਹਦੇ ਚ ਇਹਨਾਂ ਨੇ ਆਪਣਾ ਡਾਇਰੈਕਟ ਕੁਆਟਰ ਫਾਈਨਲ ਖੇਡਣੇ ਨੇ ਤੇ ਬਾਕੀ ਟੀਮਾਂ ਜਿਹੜੀਆਂ ਨੇ ਜਿਨ੍ਹਾਂ ਚ ਆਪਣਾ ਨੇਪਾਲ ਨੇ, ਓਮਾਨ ਨੇ, ਮਲੇਸ਼ੀਆ ਨੇ ਤੇ ਜਾਪਾਨ ਹੈਗੇ, ਇਹਨਾਂ ਨੇ ਯਾਨੀ ਕਿ ਜਿਹੜੇ ਕੁਆਲੀਫਾਈਂਗ ਰਾਉਂਡ ਨੇ ਉਹਨਾਂ ਦੇ ਜ਼ਰੀਏ ਕੁਆਟਰ ਫਾਈਨਲ ਤੱਕ ਰਸਾਈ ਪਾਣੀ ਹੈਗੀ ਆ ਤੇ ਪਾਕਿਸਤਾਨ ਕੋਲ ਤਾਂ ਸਿਰਫ 3 ਮੈਚ ਨੇ, ਕੁਆਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਤੇ ਇਹ ਮੁੰਡਿਆਂ 'ਚ ਕਾਬਲੀਅਤ ਹੈ, ਅੱਛਾ ਕਰ ਸਕਦੇ ਨੇ ਤੇ ਅੱਲਾ ਕਰੇ ਕਿ ਇਹਨਾਂ ਦਾ ਮੁਕਾਬਲਾ ਇੰਡੀਆ ਨਾਲ ਹੋਵੇ ਤੇ ਫਾਈਨਲ ਜਿੱਤ ਕੇ ਆਣ, 골ਡ ਮੈਡਲ ਪਾਕਿਸਤਾਨ ਨੂੰ ਮਿਲੇ। ਇਹਦੇ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੋਏਗੀ, ਅੱਛੀ ਪਲੈਨਿੰਗ ਕਰਨ ਦੀ ਲੋੜ ਹੋਏਗੀ। ਬਿਲਕੁਲ ਜੀ, ਅੱਛੀ ਪਲੈਨਿੰਗ ਦੀ ਜ਼ਰੂਰਤ ਹੈ ਤੇ ਉਮੀਦ ਕਰਦੇ ਹਾਂ 골ਡ ਮੈਡਲ ਪਾਕਿਸਤਾਨ ਦੇ ਹਿੱਸੇ ਵਿੱਚ ਆਏ। ਤੇ ਕ੍ਰਿਕਟ ਦੀ ਗੱਲ ਕਰੀ ਤਾਂ ਹਾਕੀ ਦੀ ਗੱਲ ਵੀ ਕਰਦੇ ਹਾਂ। ਯੂਸਫ ਸਾਹਿਬ, ਬਰਸਲਸ ਰਵਾਨਾ ਹੋ ਚੁੱਕੀ ਹੈ ਸਾਡੀ ਟੀਮ ਤੇ ਬੈਲਜੀਅਮ ਤੇ ਸਪੇਨ ਵਰਗੀ ਟੀਮਾਂ ਦੇ ਖਿਲਾਫ ਅਸੀਂ ਖੇਡਣਾ ਹੈ। ਇਹੀ ਕਿਹਾ ਜਾ ਰਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਕੋਈ ਫਤਹ ਹੀ ਲੱਭੇ, ਲੇਕਿਨ ਘੱਟ ਤੋਂ ਘੱਟ ਫਾਈਟ ਵਾਲਾ ਜਿਹੜਾ ਇੱਕ ਸਪਿਰਿਟ ਹੈ ਉਹ ਨਜ਼ਰ ਆਉਣਾ ਚਾਹੀਦਾ। ਤੁਸੀਂ ਇੱਥੇ ਕੈਂਪ ਵੀ ਜਾਂਦੇ ਰਹੇ ਹੋ, ਕਵਰ ਕਰਦੇ ਰਹੇ ਹੋ, ਮੁੰਡਿਆਂ ਦਾ ਜਿਹੜੇ ਅਸੀਂ ਗੱਲ ਕਰੀਏ ਮੋਰਾਲ ਦੇ ਬਾਰੇ ਕੀ ਖਿਆਲ ਹੈ? ਦੇਖੋ, ਮੁਰਾਦ ਦਾ ਮੁਫਾਦ ਜੀ ਕਾਫੀ ਬਿਹਤਰ ਲੱਗ ਰਿਹਾ ਸੀ, ਲੇਕਿਨ ਇਹ ਮੁੰਡੇ ਵੀ ਜਾਣਦੇ ਨੇ ਕਿ ਅਸੀਂ ਇਹਨਾਂ ਟੀਮਾਂ ਨੂੰ ਜਿੱਤ ਨਹੀਂ ਸਕਦੇ। ਹਾਂ, ਜਿਹੜਾ ਗੋਲ ਡਿਫਰੈਂਸ ਦਾ ਮਾਰਜਨ ਹੈਗਾ ਸੀ ਉਹ ਜ਼ਰੂਰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਵੇਲੇ ਟੀਮ ਇਸਤੰਬੁਲ ਹੈਗੀ, ਅੱਜ ਸਵੇਰ ਇਹਨਾਂ ਦੀ ਫਲਾਈਟ ਸੀ ਕਰਾਚੀੋਂ ਤੇ ਜਦੋਂ ਇਸਤੰਬੁਲ ਪਹੁੰਚੇ ਨੇ ਤੇ ਇਹਨਾਂ ਦੀ ਜਿਹੜੀ ਅੱਗੋਂ ਕਨੈਕਟਿੰਗ ਫਲਾਈਟ ਸੀ ਉਹ ਚਲੀ ਗਈ ਸੀ। ਹੁਣ ਇਹਨਾਂ ਨੂੰ ਯਾਨੀ ਕਿ 7 ਘੰਟੇ ਜ਼ਿਆਦਾ 에ਅਰਪੋਰਟ ਤੇ ਸਟੇ ਕਰਨਾ ਪਵੇਗਾ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਟਿਕਟਸ ਨੇ ਅੱਗੋਂ ਕਨਫਰਮ ਹੋਏ ਨੇ, ਅਗਲੀ ਜਿਹੜੀ ਕਨੈਕਟਿੰਗ ਫਲਾਈਟ ਜਾ ਰਹੀ ਬਰਸਲਸ ਵਗੈਰਾ। ਬੜਾ ਟਫ ਇਮਤਿਹਾਨ ਹੈਗਾ ਤੇ ਬਹੁਤ ਜ਼ਿਆਦਾ ਦੁੱਖ ਵਕਤ ਸਾਡੇ ਲੋਕਾਂ ਨੂੰ ਨਹੀਂ ਵਿਵਸਥਾ ਕਰਨੀ ਚਾਹੀਦੀਆਂ ਨੇ। ਜਿਹੜੀ ਰਿਐਲਿਟੀ ਹੈਗੀ ਹੈ, ਰਿਐਲਿਟੀ ਇਹ ਸਾਡੀ ਟੀਮ ਵੀਕਰ ਟੀਮ ਹੈਗੀ ਆ ਤੇ ਅਸੀਂ ਅਗਰ ਸਾਨੂੰ ਬਹੁਤ ਜ਼ਿਆਦਾ ਗੋਲ ਸੀ ਬਚਾਉਣ 'ਚ ਕਾਮਯਾਬ ਹੋ ਗਏ, ਜ਼ਿਆਦਾ ਗੋਲ ਮਾਰਜਨ ਘੱਟ ਕਰਨ ਦੀ ਕਾਮਯਾਬ ਹੋ ਗਏ ਤੇ ਮੈਂ ਕਹਿੰਦਾ ਸਾਡੇ ਲਈ ਇਹੀ ਬੜੀ ਕਾਮਯਾਬੀ ਹੋਏਗੀ। ਹਾਂ, ਇੱਕ ਚਾਂਸ ਹੈ ਨੇ ਕਿ ਅਸੀਂ ਇੰਡੀਆ ਨਾਲ ਬੜਾ ਲੜ ਕੇ ਮੁਕਾਬਲਾ ਕਰੀਏ। ਇੰਡੀਆ ਨਾਲ ਸਾਡੇ 2 ਮੈਚ ਹੈ ਨੇ 23 ਤਾਰੀਖ ਤੇ 26 ਤਾਰੀਖ ਨੂੰ ਲੰਡਨ ਵਿੱਚ। ਉਹ ਸਾਡੇ ਕੋਲ ਜ਼ਰੂਰ ਅਪਰਚੁਨਿਟੀ ਹੈ ਕਿ ਟੀਮ ਸਾਡੀ ਜਿਹੜੀ ਹੈ ਉਹਨਾਂ ਦੇ ਖਿਲਾਫ ਅੱਛਾ ਪਰਫਾਰਮ ਕਰਨ ਦੀ ਅਹਿਲੀਅਤ ਰੱਖਦੀ ਹੈਗੀ ਆ। ਕਿਉਂਕਿ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਤੇ ਜਿਹੜੇ ਜਜ਼ਬਾਤ ਨੇ ਉਹ ਅਲੱਗ ਹੁੰਦੇ ਨੇ ਤੇ ਹਰ ਮੁੰਡਾ ਉਦੋਂ ਕੋਸ਼ਿਸ਼ ਕਰਦਾ ਕਿ ਅੱਛੇ ਤੋਂ ਅੱਛਾ ਪਰਫਾਰਮ ਕਰਕੇ ਹੀਰੋ ਬਣੇ। ਇਹ ਇੱਕ ਹੋਪ ਹੈਗੀ ਪਾਕਿਸਤਾਨ ਕੋਲੋਂ ਕਿ ਜਿਹੜਾ ਪ੍ਰੋ ਲੀਗ ਯਾਨੀ ਕਿ ਅਸੀਂ ਅਗਰ 1 ਜਾਂ 2 ਮੈਚ ਜਿੱਤ ਲਈਏ ਤਾਂ ਅਸੀਂ ਕਮ ਸੇ ਕਮ ਅਗਲੇ ਸਾਲ ਵਾਸਤੇ ਜਿਹੜੀ ਆਪਣੀ ਜਗ੍ਹਾ ਹੈਗੀ ਉਹ ਪੱਕੀ ਕਰਨ ਦੇ ਜ਼ਰੂਰ ਕਾਮਯਾਬ ਹੋ ਜਾਈਏ। ਇੱਕ ਪਾਕਿਸਤਾਨ ਨੂੰ ਐਡਵਾਂਟੇਜ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਜਿੱਥੇ ਹੁਣ ਬਰਸਲਸ 'ਚ ਮੈਚ ਹੋ ਰਹੇ ਨੇ, ਇਹ ਬਿਲਕੁਲ ਨਵਾਂ ਸਟੇਡੀਅਮ ਬਣਿਆ, ਯਕਮ ਅਪ੍ਰੈਲ ਨੂੰ ਇਹਦਾ ਇਫਤਤਾਹ ਹੋਇਆ ਹੈਗਾ ਜੀ। ਇਸ ਤੇ ਬਹੁਤ ਜ਼ਿਆਦਾ ਮੈਚਸ ਨਹੀਂ ਹੋਏ ਤੇ ਇਹ ਬੈਲਜੀਅਮ ਵਾਸਤੇ ਤੇ ਸਪੇਨ ਦੀ ਟੀਮ ਨਾਲ ਸਾਡਾ ਉੱਥੇ ਮੈਚਸ ਹੈ ਨੇ ਤੇ ਸਭ ਲਈ ਓਪਨ ਓਪਰਚੁਨਿਟੀ ਹੋਏਗੀ। ਕਿਉਂਕਿ ਇੱਕ ਜਿਹੜਾ ਹੁੰਦਾ ਗਰਾਊਂਡ ਦਾ ਐਡਵਾਂਟੇਜ ਉਹ ਬੈਲਜੀਅਮ ਨੂੰ ਹਾਸਲ ਨਹੀਂ ਹੋਏਗਾ ਕਿਉਂਕਿ ਨਵਾਂ ਗਰਾਊਂਡ ਆ, ਨਵੀਂ ਟਰਫ ਹੈਗੀ ਆ, ਉਹ ਸਭ ਲਈ ਇਕੁਅਲ ਹੋਏਗੀ। ਉਸ ਤੋਂ ਬਾਅਦ ਸਾਡੇ ਕੋਲ 13 ਤੇ 14 ਨੂੰ ਮੈਚ ਨੇ, ਫਿਰ 3 ਤੇ 4 ਦਿਨ ਦਾ ਗੈਪ ਆ, ਫਿਰ 19 ਤੇ 20 ਨੂੰ ਹੈ ਨੇ। ਤੇ ਪਾਕਿਸਤਾਨੀ ਟੀਮ ਦਾ ਕਿਉਂਕਿ ਮੇਨ ਜਿਹੜਾ ਮਸਲਾ ਹਮੇਸ਼ਾ ਫਿਟਨੈਸ ਰਿਹਾ ਹੈਗਾ, ਅਸੀਂ ਵੇਖੀਦਾ ਕਿ ਪਹਿਲੇ ਮੈਚਾਂ 'ਚ ਅੱਛਾ ਪਰਫਾਰਮ ਕਰਦੇ ਨੇ ਤੇ ਦੂਸਰੇ ਮੈਚ ਵਿੱਚ ਉਹਨਾਂ ਦੀ ਪਰਫਾਰਮੈਂਸ ਦਾ ਜਿਹੜਾ ਗ੍ਰਾਫ ਹੈਗਾ ਬਿਕੋਜ਼ ਆਫ ਫਿਟਨੈਸ ਉਹ ਨੀਚੇ ਆ ਜਾਂਦਾ ਹੈਗਾ। ਤੇ ਅਸੀਂ ਤੁਕਵਾਤ ਕਰ ਸਕਦੇ ਹਾਂ ਕਿ ਇੱਕ ਹੋਰ ਸਾਡੇ ਲਈ ਬੜੀ ਥੋੜੀ ਜਿਹੀ ਅੱਛੀ ਚੀਜ਼ ਸਾਨੂੰ ਲੱਗ ਰਹੀ ਹੈਗੀ ਜੀ, ਉਹ ਇਹ ਆ ਕਿ ਜਿਹੜੇ ਆਪਣਾ ਕਪਤਾਨ ਨੇ, ਸਾਬਕ ਕਪਤਾਨ ਵਸੀਮ ਅਹਿਮਦ, ਜਿਹੜੇ ਕੋਚ ਵੀ ਨੇ ਪਾਕਿਸਤਾਨ ਟੀਮ ਦੇ ਕਰ ਚੁੱਕੇ ਨੇ ਪਾਕਿਸਤਾਨ ਸੀਨੀਅਰ ਟੀਮ ਦੇ ਨਾਲ, ਉਹ ਆਸਟ੍ਰੇਲੀਆ 'ਚ ਹੈ ਨੇ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਉਹਨਾਂ ਦੀ ਖਿਦਮਤ ਹਾਸਲ ਕੀਤੀਆਂ ਨੇ ਪ੍ਰੋ ਲੀਗ ਵਾਸਤੇ। ਅੱਛਾ, ਯਾਨੀ ਕਿ ਜਿਹੜੀ ਟੀਮ ਖਿਲਾਉਣ ਦੀ ਜ਼ਿੰਮੇਵਾਰੀ ਹੈਗੀ ਆ ਉਹ ਵਸੀਮ ਅਹਿਮਦ ਤੇ ਦਿੱਤੀ ਗਈ ਹੈਗੀ ਆ ਕਿ ਵਸੀਮ ਅਹਿਮਦ ਮਜਦੀਦ ਹਾਕੀ ਨੂੰ ਸਮਝਦੇ ਨੇ ਤੇ ਮਨਜ਼ੂਰ ਸਾਹਿਬ ਦਾ ਤੁਹਾਨੂੰ ਪਤਾ ਕਿ ਆਪਣਾ ਜਿਹੜੀ ਪੁਰਾਣੀ ਹਾਕੀ ਸੀ ਉਹਦੇ ਜ਼ਿਆਦਾ ਮਾਹਿਰ ਸਨ। ਖਵਾਜਾ ਜਨੇਰ ਨੂੰ ਕਿਉਂਕਿ ਉਹਨਾਂ ਨੇ ਟੀਮ ਮੈਨੇਜਰ ਦੀ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਸਾਰਾ ਜਿਹੜੀ ਬਾਕੀ ਟੀਮ ਖਿਲਾਉਣ ਦੀ ਗਰਾਊਂਡ ਵਿੱਚ ਜ਼ਿੰਮੇਵਾਰੀ ਹੈਗੀ ਆ ਉਹ ਵਸੀਮ ਅਹਿਮਦ ਦੀ ਹੈਗੀ ਆ। ਵਸੀਮ ਅਹਿਮਦ ਸਾਡੇ ਮੁੰਡਿਆਂ ਦੀ ਜਿਹੜੀ ਹੈ ਮਾਈਂਡਸੈਟ ਉਹਨੂੰ ਸਮਝਦੇ ਨੇ ਤੇ ਉਹ ਅੱਛਾ ਕਰਨ ਦੀ ਕੋਸ਼ਿਸ਼ ਕਰਨਗੇ। ਅਸੀਂ ਉਮੀਦ ਕਰ ਸਕਦੇ ਹਾਂ, ਦੁਆ ਕਰ ਸਕਦੇ ਹਾਂ ਕਿ ਕੌਮੀ ਖੇਡ ਹਾਕੀ 'ਚ ਪਾਕਿਸਤਾਨ ਦੀ ਜਿਹੜੀ ਪਰਫਾਰਮੈਂਸ ਦਾ ਮਿਆਰ ਆ ਉਹ ਵਧੀਆ ਹੋਵੇ। ਅੱਛਾ, ਵਸੀਮ ਅਹਿਮਦ ਨੂੰ ਜ਼ਿੰਮੇਵਾਰੀਆਂ ਤਾਂ ਦੇ ਦਿੱਤੀ ਗਈਆਂ ਯੂਸਫ ਸਾਹਿਬ, ਤੇ ਤੁਸੀਂ ਕੀ ਸਮਝਦੇ ਹੋ ਕਿਹੜੇ ਸ਼ੋਬੇ ਵਿੱਚ ਤੁਹਾਨੂੰ ਜ਼ਿਆਦਾ ਬਿਹਤਰੀ ਦੀ ਜ਼ਰੂਰਤ ਹੈ? ਉਹ ਕਿਹਾ ਜਾਂਦਾ ਸਾਡਾ ਅਟੈਕ ਤੇ ਮਜ਼ਬੂਤ ਹੈ ਲੇਕਿਨ ਡਿਫੈਂਸ ਵਿੱਚ ਅਸੀਂ ਘਬਰਾ ਜਾਂਦੇ ਹਾਂ ਤੇ ਸਾਨੂੰ ਇੱਕ ਗੋਰਾ ਗੋਲਕੀਪਰ ਕੋਚ ਵੀ ਚਾਹੀਦਾ ਜਿਹੜਾ ਜਦੀਦ ਟੈਕਨੀਕ ਸਿਖਾ ਸਕੇ ਕੀਪਿੰਗ ਦੇ। ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਬਾਰ-ਬਾਰ ਅਸੀਂ ਪ੍ਰੋਗਰਾਮ 'ਚ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਸਾਡੀ ਟੀਮ 'ਚ ਟੈਲੈਂਟ ਜ਼ਰੂਰ ਹੈ ਲੇਕਿਨ ਇਸ ਟੈਲੈਂਟ ਨੂੰ ਗਰਾਊਂਡ ਵਿੱਚ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈਗਾ ਉਹਦੇ ਲਈ ਸਾਨੂੰ
ਗੈਰ ਮੁਲਕੀ ਕੋਚਾਂ ਦੀ ਲੋੜ ਹੈਗੀ ਹੈ, ਖਾਸ ਤੌਰ ਤੇ ਗੈਰ ਮੁਲਕੀ ਟ੍ਰੇਨਰ, ਗੈਰ ਮੁਲਕੀ ਗੋਲਕੀਪਰ ਕੋਚ, ਇਹ ਸਾਨੂੰ ਬਹੁਤ ਜ਼ਰੂਰੀ ਨੇ। ਸਾਡਾ ਸ਼ੁਭਾ ਇਸ ਵੇਲੇ ਅਗਰ ਤੁਸੀਂ ਪੁੱਛੋ ਤਾਂ ਸੱਚੀ ਗੱਲ ਇਹ ਹੈ ਕਿ ਕੋਈ ਕਿਸੇ ਤੇ ਵੀ ਸਾਨੂੰ ਇਤਬਾਰ ਨਹੀਂ ਹੈਗਾ, ਕੋਈ ਸ਼ੁਭਾ ਵੀ ਯਾਨੀ ਕਿ ਮਜ਼ਬੂਤ ਨਹੀਂ ਹੈਗਾ। ਸੁਫਿਆਨ ਮੁਕੀਮ, ਪੈਂਡੀ ਕਾਰਨਕ ਸਪੈਸ਼ਲਿਸਟ ਅਗਰ ਟੀਮ 'ਚ ਹੁੰਦੇ ਤਾਂ ਫਿਰ ਅਸੀਂ ਕਹਿੰਦੇ ਕਿ ਸਾਡਾ ਉਹ ਸ਼ੁਭਾ ਕੁਝ ਬਿਹਤਰ ਆ ਜੀ। ਉਹ ਇੰਜਰਡ ਹੋ ਗਏ ਨੇ, ਟੀਮੋਂ ਬਾਹਰ ਨੇ। ਹਨਾਨ ਸ਼ਾਹਿਦ ਫਾਰਵਰਡ ਲਾਈਨ 'ਚ ਅੱਛਾ ਇੱਕ ਇਜ਼ਾਫਾ ਹੋਇਆ ਸੀ ਨੌਜਵਾਨ ਦਾ, ਉਹ ਵੀ ਇੰਜਰਡ ਹੋ ਕੇ ਟੀਮੋਂ ਬਾਹਰ ਹੋ ਗਏ ਨੇ। ਬਾਕੀ ਸਾਰੇ ਨਵੇਂ ਮੁੰਡੇ ਨੇ, ਜ਼ਾਹਰਾ ਸਕਿੱਲ ਵਾਈਜ਼ ਅੱਛੇ ਨੇ, ਬਸ ਉਹਨਾਂ ਦਾ ਇਸਤੇਮਾਲ ਕਿਸ ਤਰ੍ਹਾਂ ਹੋਏਗਾ। ਤੇ ਗੋਲ ਮਾਰਜਨ ਜਿਹੜਾ ਹੈ ਨਾ, ਖਾਸ ਤੌਰ ਤੇ ਸਾਡੀ ਜਿਹੜੀ ਕਮਜ਼ੋਰੀ ਹੈਗੀ ਆ, ਅਸੀਂ ਗੋਲ ਪੋਸਟ ਦੇ ਸਾਹਮਣੇ ਪਲੈਂਟੀ ਕਾਰਨਰ ਡੀ 'ਚ ਜਿਹੜਾ ਹੈ ਨਾ, ਉੱਥੇ ਅਸੀਂ ਮੌਕੇ ਯਕੀਨੀ ਗੋਲ ਕਰਦੇ ਜ਼ਾਇਆ ਕਰਦੇ ਹੈਗੇ। ਅਗਰ ਇਹ ਜਿਹੜੀ ਇਨਕੇ ਸ਼ੋਭਾ ਹੈਗਾ ਥੋੜਾ ਇੰਪਰੂਵਮੈਂਟ ਆ ਜਾਏ, ਸਾਡੇ ਗੋਲ ਜਿਹੜੇ ਕਰਨ ਦੇ ਚਾਂਸ ਨੇ ਵੱਧ ਜਾਣ, ਅਸੀਂ ਇੰਪਲੀਮੈਂਟ ਉਹਨਾਂ ਨੂੰ ਕਰ ਲਈਏ, ਗੋਲ ਵਿੱਚ ਕਨਵਰਟ ਕਰ ਲਈਏ, ਤੇ ਸਾਡਾ ਗੋਲਕੀਪਰ ਅੱਛਾ ਖੇਡ ਜਾਏ। ਉਹ ਇੱਕ ਕਿਸਮ ਦਾ ਯਾਨੀ ਕਿ ਤੁਸੀਂ ਰਿਸਕ ਹੀ ਲਿਆ ਹੁੰਦਾ ਕਿ ਅਗਰ ਗੋਲਕੀਪਰ ਨੇ ਕੋਈ 4-5 ਗੋਲ ਬਚਾ ਲਿਆ ਤਾਂ ਤੁਹਾਡਾ ਜਿਹੜਾ ਗੋਲ ਮਾਰਜਨ ਹੈਗਾ ਘਟ ਜਾਏਗਾ, ਵਰਨਾ 5 ਜਾਂ 6 ਗੋਲ ਅਸੀਂ ਦੇਖ ਰਹੇ ਹਾਂ ਕਿ ਸਾਡੀ ਟੀਮਾਂ ਨੂੰ ਹੋ ਸਕਦੇ ਨੇ।